ਅੱਛਾ ਪਤਾ ਕੀ ਆ, ਇਹਨੇ ਸਗਾਰ ਵਿਚਾਰਾ ਨੇ ਸ਼ੋਅ ਕੀਤੇ ਨੇ ਥੀਏਟਰ ਤੇ ਮੀਂਹ ਹੋਵੇ, ਹਨੇਰੀ ਹੋਵੇ, ਦਿਲ ਕਰਦਾ ਹੋਵੇ, ਨਾ ਕਰਦਾ ਹੋਵੇ, ਚਾਹ ਆਉਂਦੀ, ਉੱਥੇ ਬਾਜੀ ਹਸਾਉਣਾ ਵਾ, ਗੱਲਬਾਤ ਕਰਨੀ ਆ, ਚਾਹ ਵੀ ਆਉਂਦੀ। ਮਾਸ਼ਾਅੱਲਾ ਭਾਈ, ਤੁਹਾਡੇ ਪੈਰਾਂ 'ਚ ਰਸੌਲੀਆਂ ਨਿਕਲ ਗਈਆਂ। ਕੀ ਸਾਹਲੇ ਤੇ ਮਤਲਬ ਤੇ ਬੈਠੇ ਭਾਈ ਟੁਰਨ ਲੱਗੇ ਹੋਏ ਭਾਜੀ ਪੈਰ ਸਕੈਨ ਕਰ ਰਹੇ ਹੋ। ਇਹਨਾਂ ਨੇ ਇੱਕਦਮ ਘੁੱਟ ਕੇ ਜਰਾ ਬਣਾ ਲੱਗੀ। ਉਹ ਜਿਹੜੀ ਪ੍ਰਕ ਕਰਕੇ ਉੱਪਰ ਚੜਦੇ ਨੇ। ਇੱਕ ਪੈਰ 'ਚ 32 ਜੇ, ਇੱਕ 'ਚ 30 ਜੇ। ਇਹ ਉਹਨਾਂ ਲੋਕਾਂ ਲਈ ਮਸਾਜ ਹੈ ਜਿਹੜੇ ਮਹਿੰਗੀ ਮਸ਼ੀਨ ਵਗੈਰਾ ਨਹੀਂ ਖਰੀਦ ਸਕਦੇ। ਤੁਸੀਂ ਰੱਖ ਕੇ ਚੈੱਕ ਕਰੋ, ਨਾ ਸਕੂਨ ਆ ਰਿਹਾ ਹੋਵੇ ਤਾਂ ਮੈਨੂੰ ਫੜ ਲੈਣਾ। ਜੇ ਸਕੂਨ ਪਾੜ ਜਵੇ ਫਿਰ ਉਹ ਤੁਹਾਡੇ ਨਸੀਬ 'ਚ। ਮੈਂ ਤੇਰੇ ਸਕੂਨ ਨੂੰ ਸਿਗਰਟ ਲਾ ਦੇਣੀ ਹੈ। ਇਹਨੇ ਨਰਮ ਕਰਕੇ ਚੂਸਣ ਲੱਗੇ। ਨਹੀਂ ਤੂੰ ਦੀ ਹਰਕਤਾਂ ਚੈੱਕ ਕਰ ਵੀ ਸਕਾਵਤ ਨਾਜ਼ ਜੀ ਉਹ ਸਾਡੇ ਸ਼ੋਅ ਦੀ ਰਿਲੈਕਸੇਸ਼ਨ ਚੈੱਕ ਕਰੋ। ਜਦੋਂ ਜੋ ਦਿਲ ਕਰਦਾ ਉਹ ਕਰੀ ਜਾ ਰਿਹਾ। ਇਹ ਸਾਡਾ ਸ਼ੋਅ ਆ, ਇਹਨੂੰ ਕਹਿੰਦੇ ਟੀ ਟਾਈਮ। ਟੀ ਟਾਈਮ ਨਹੀਂ, ਇਹ ਸਾਡਾ ਸ਼ੋਅ ਆ ਜਿਹਦਾ ਹਾਲੇ ਤੱਕ ਅਸੀਂ ਨਾਂ ਨਹੀਂ ਰੱਖਿਆ। ਤਾਜ ਭਾਈ ਫੈਸਲ ਨੂੰ ਕਿਸੇ ਨੇ ਕਿਹਾ ਕਿ ਈਦ ਦੇ ਮੌਕੇ ਤੇ ਯਤੀਮਾਂ ਦਾ ਵੀ ਖਿਆਲ ਕਰੋ, ਤੇ 3-4 ਯਤੀਮਾਂ ਨੂੰ ਸ਼ਰਾਬ ਪਿਆਤੀ। ਉਹ ਟੋਨ ਹੋ ਗਏ, ਇਹਨੂੰ ਗਾਲਾਂ ਕੱਢਣ ਲੱਗ ਪਏ। ਬੜੇ ਬੱਚਿਆਂ ਨੂੰ ਤੇਰੇ ਵੱਡੇ ਸਭੀ ਦੀ ਆਪਣੇ ਬੱਚਿਆਂ ਨੂੰ ਕਹਿੰਦੇ ਈਦ ਤੇ ਬੁਰਾਈ ਨਹੀਂ ਕਰਨੀ, ਆਪ ਨਮਾਜ਼ ਪੜ੍ਹ ਕੇ ਕਿਸੇ ਜੁੱਤੀ ਪਾਏ। ਉਹ ਤੇ ਲਿਖੇ ਨਾ ਭਾਈ, ਆਰਜੀ ਤੌਰ ਤੇ ਕਿਸੇ ਦੀ ਪੱਕੀ ਪਾ। ਅੱਛਾ ਈਦ ਕਿੱਦਾਂ ਗੁਜ਼ਰੀ? ਆਰਜੀ ਤੌਰ ਤੇ ਪੱਕੀ ਪਾ। ਆਰਜੀ ਤੌਰ ਤੇ ਪੱਕੀ ਪਾ ਗਿਆ ਜੀ। ਭਾਈ ਫੈਸਲ ਉਸਤਾਦ ਜੀ ਛੋਟੀ ਈਦ ਤੇ ਬਕਰਾ ਮੰਡੀ ਫਿਰਦੇ ਕਿਉਂ? ਤੇ ਉੱਥੇ ਜਾ ਕੇ ਕਹਿੰਦੇ ਯਾਰ ਹੁਣ ਜੋਸ਼ ਜਜ਼ਬਾ ਰਹਿ ਹੀ ਨਹੀਂ ਆ ਪਾਕਿਸਤਾਨ ਚ। ਉਹ ਵੱਡੀ ਈਦ ਤੇ ਹੁੰਦਾ ਭਾਜੀ ਜੋਸ਼ ਜਜ਼ਬਾ। ਜੋ ਜਜ਼ਬਾ ਜੋ ਅੱਛਾ ਛੋਟੀ ਤੇ ਫਿਰ ਕੇ ਤੇ ਉਹ ਖਾਲੀ ਮੰਡੀ ਦੇਖ ਕੇ ਕਹਿ ਰਿਹਾ ਕਹਿੰਦਾ ਹੁਣ ਉਹ ਜਜ਼ਬਾ ਹੈ ਨਹੀਂ। ਹਾਂ। ਵੱਡੇ ਤੇ ਨਾ ਸੇਵੀਆਂ ਦਾ ਬੱਕਰਾ ਬਣਾ ਲਿਆ। ਇਹਨੇ ਛੁਰੀ ਬੇਟਨ ਦੇ ਵਿੱਚ ਦੁੱਧ ਪਾ ਰਿਹਾ। ਤਾਜੀ ਈਦ ਤੇ ਮੈਂ ਸਾਰਿਆਂ ਦਾ ਖਿਆਲ ਕੀਤਾ, ਮੈਂ ਜੈਨੂਨ ਗਿਆ। ਤੇ ਤੇਰਾ ਵੀ ਸਭ ਨੇ ਨਹੀਂ ਕੀਤਾ, ਮੇਰਾ ਲੱਗ ਤੈਨੂੰ ਦਿੱਤਾ ਨਹੀਂ ਉਹਨਾਂ ਨੇ। ਭਾਜੀ ਇਹ ਤੇ ਬਾਹਰ ਖਲੋਤਾ ਸੀ। ਹਾਂ। ਇਹਨੇ ਈਦ ਨਹੀਂ ਪੜੀ। ਅੱਛਾ। ਬਾਹਰ ਖਲੋਤਾ ਗੇਟ ਤੇ। ਇਹ ਜਿਹੜਾ ਆ ਰਿਹਾ ਸੀ ਹੱਥ ਐ ਕਰਕੇ ਉਹ ਐ ਗੱਲ ਯਾਰ ਦਿਓ ਯਾਰ, ਫੈਸਲ ਨਾਮੇ ਯਾਰ ਦਿਓ। ਇੱਕ ਬੰਦੇ ਨੇ ਦਿੱਤਾ ਕੁਛ ਨਹੀਂ ਤੇ ਉਹਨੂੰ ਕਰਨਾ ਆਈ। ਫੈਸਲ ਰਾਮੇ ਸਾਹਿਬ ਤੇ ਬੱਚੇ ਨੇ ਇਹਨਾਂ ਕੋਲੋਂ ਈਦੀ ਮੰਗੀ ਤੇ ਉੱਥੇ ਕਰ ਭਾਜੀ ਈਦ ਤੇ ਸਹੁਰੇ ਨੇ ਕਿਹਾ ਉਹ ਪਛਾਦਾ ਲੈ ਗਏ ਤੇ ਸ਼ਰਾਬ ਲੈ ਗਏ। ਰਾਤ ਚ ਸੇਵੀਆਂ ਪਈਆਂ। ਉਸਤਾਦ ਜੀ ਆਹ ਕੱਪੜੇ ਪਾ ਕੇ ਆਪਣੇ ਬੱਚੇ ਨੂੰ ਕਹਿੰਦਾ ਮੈਂ ਤੋਤਾ ਵਾਂ, ਜ਼ਿਆਦਾ ਚਾਹਿਆ। ਸਵੇਰੇ 5 ਵਜੇ ਉੱਠੇ, ਈਦ ਦੀ ਨਮਾਜ਼ ਪੜ੍ਹਨ ਵਾਸਤੇ ਪਰਫਿਊਮ ਲਾਇਆ, ਸੂਟ ਪਾਇਆ ਤੇ ਫਟਾਫਟ ਜਾਣ ਦੇ ਤੇ ਵਾਪਸ ਢਿੱਲਾ ਮੂੰਹ ਕਰਕੇ ਆ। ਮੈਂ ਕਿਹਾ ਕਿੱਥੇ ਨਮਾਜ਼ ਨਾ ਗਈ ਭਾਈ। 5 ਵਜੇ ਉੱਠੇ। ਅੱਛਾ ਕਿੱਥੇ ਈਦ ਕਿੱਦਾਂ ਕੀ ਬਣਿਆ? ਤਾਜੀ ਈਦ ਠੀਕ ਸਹੀ ਗੁਜ਼ਰੀ? 50-50। ਇਹ ਮਸਜਿਦ ਦੇ ਬਾਹਰ ਕਮੀਜ਼ ਲਾ ਕੇ ਖੜਾ। ਇਹਨੂੰ ਖਰਾਦ ਕਿਸੇ ਨੇ ਦਿੱਤੀ, ਹਰ ਪਤਾ ਸੀ ਕਿ ਉਹ ਕਮੀਜ਼ ਪਾ ਕਾਕਾ।